ਅੱਜ ਮੈਂ ਕੀ ਗੱਲ ਕਰਨੀ ਹੈ ਭਰੋਸੇ ਦੇ ਵਰਤਾਵ ਦੇ ਬਾਰੇ 'ਚ। ਇਹ ਵਰਤਾਵ ਯਕੀਨਨ ਭਰੋਸੇ ਵਾਲਾ ਹੁੰਦਾ ਹੈ, ਪਰ ਮੈਂ ਗਲਾਨੀ ਹਾਂ ਜੇ ਅਸਾਂ 'ਚ ਭਰੋਸਾ ਨਹੀਂ ਹੋਏ ਤਾਂ ਆਤਮ ਵਿਸ਼ਵਾਸ ਨਹੀਂ। ਮੈਂ ਅੱਜ ਆਤਮ ਵਿਸ਼ਵਾਸ ਦੇ ਬਾਰੇ 'ਚ ਨਹੀਂ ਦੱਸਾ ਦੀ ਕਿ ਅਸਲ 'ਚ ਇੱਕ ਆਤਮ ਵਿਸ਼ਵਾਸੀ ਮਨੁੱਖ ਨੀਤੀ ਵਚਨ ਦੇ ਮੁਤਾਬਕ ਬੇਵਕੂਫ ਹੁੰਦਾ ਹੈ। ਨੀਤੀ ਵਚਨ ਹਰ ਕੁੱਥੇ ਜਿਸ ਦਾ ਜ਼ਿਕਰ ਕਰਦਾ ਹੈ ਉਹ ਹੈ ਬੇਵਕੂਫ, ਬੇਵਕੂਫ ਕਨੇ ਬੇਵਕੂਫ। ਪਰ ਵਿਸਤਾਰਿਤ ਬਾਈਬਲ ਇਹੋ ਜਿਹੇ ਮਨੁੱਖ ਕੀ ਬੇਵਕੂਫ ਆਤਮਾ ਵਿਸ਼ਵਾਸੀ ਆਖਦੀ ਹੈ। ਤਾਂ ਹਰ ਕੋਈ ਜਿਹੜਾ ਆਤਮ ਵਿਸ਼ਵਾਸੀ ਹੈ ਉਹ ਇੱਕਦਮ ਬੇਵਕੂਫ ਹੈ। ਕੀ ਹੈ ਕਿ ਉਹ ਆਪੂ ਪਰ ਇਹੋ ਜਿਹੇ ਸਮੇਂ ਪਰ ਭਰੋਸਾ ਨਹੀਂ ਕਰੀ ਪਾਉਂਦਾ ਜਿਲੇ ਉਨੀ ਆਪੂ ਉੱਪਰ ਪੂਰਾ ਯਕੀਨ ਕਰਨ ਦੀ ਬੇਸ਼ੁਮਾਰ ਜ਼ਰੂਰਤ ਹੁੰਦੀ ਹੈ। ਮੇਰੇ ਜੀਵਨ 'ਚ ਰੋਜ਼ਾਨਾ ਮੈਂ ਪੂਰੇ ਭਰੋਸੇ ਤੋਂ ਇਹ ਗੱਲ ਕਰੀ ਸਕਨੀ ਹਾਂ ਕਿ ਆਪਣੀ ਨਿੱਜੀ ਪ੍ਰਾਰਥਨਾ ਦੇ ਵਕਤ ਜਾਂ ਕਦੇ ਕਦੇ ਦਿਨੇ 'ਚ ਕਈ ਵਾਰੀ ਮੈਂ ਪ੍ਰਭੂ ਤੋਂ ਗਲਾਂਦੀ ਹਾਂ ਕਿ ਤੁੰਦੇ ਬਿਨਾਂ ਮੈਂ ਕੁਝ ਨਹੀਂ ਕਰੀ ਸਕਦੀ, ਕਨੇ ਮੇਰੇ ਆਪਣੇ ਸਰੀਰ 'ਚ ਕੋਈ ਚੰਗਾਈ ਵਾਸ ਨਹੀਂ ਕਰਦੀ। ਜੇ ਪ੍ਰਭੂ ਤੁਸੀਂ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਅੱਜ ਬੇਸ਼ੱਕ ਮੈਂ ਬੜੀ ਜ਼ਿਆਦਾ ਮੂਰਖ ਆਖੀ ਜਾਂਦੀ। ਪਰ ਜੇ ਇਹ ਜ਼ਰੂਰੀ ਹੈ ਕਿ ਅਸਾਂ 'ਚ ਭਰੋਸਾ ਹੋਏ, ਕਨੇ ਉਹ ਭਰੋਸਾ ਪ੍ਰਭੂ 'ਚ ਹੋਏ। ਅਸਾਂ ਦੇਖਦੇ ਹਾਂ ਕਿ ਇਹ ਹੁੰਦਾ ਹੈ ਜਿਲੇ ਅਸਾਂ 'ਚ ਭਰੋਸਾ ਨਹੀਂ ਹੁੰਦਾ। ਪ੍ਰਭੂ ਯੀਸ਼ੂ ਮਸੀਹ ਦੇ ਬਿਨਾਂ ਇੱਕ ਵਿਸ਼ਵਾਸੀ ਕਿਸੇ ਬੜੇ ਜਿਹੇ ਹਵਾਈ ਜਹਾਜ਼ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਰਨਵੇ ਪਰ ਖੜਾ ਹੁੰਦਾ ਹੈ ਬਿਨਾਂ ਪੈਟਰੋਲ ਦੇ। ਇੱਕ ਪੱਕਾ ਅਵਿਸ਼ਵਾਸੀ ਕਿਸੇ ਵੀ ਵਿਸ਼ਵਾਸ ਬਿਨਾਂ ਵਿਸ਼ਵਾਸੀ ਤੋਂ ਜ਼ਿਆਦਾ ਸਫਲ ਹੋ ਸਕਦਾ ਹੈ। ਪੱਕੇ ਦਾ ਮਤਲਬ ਹੈ ਕੋਈ ਵੀ ਕੰਮ ਸਲੀਕੇ ਤੋਂ ਕਰਨ ਦੀ ਕਾਬਲੀਅਤ ਰੱਖਣੇ ਦਾ ਵਿਸ਼ਵਾਸ। ਇੱਕ ਭਰੋਸਾ ਕਿ ਤੁਸਾਂ ਕਾਬਲ ਕੰਨੇ ਗ੍ਰਹਿਣੀ ਹੋ। ਭਰੋਸੇ ਦੇ ਕਾਰਨ ਹੀ ਤੁੰਦੇ 'ਚ ਨਿਡਰਤਾ ਕੰਨੇ ਸਾਥ ਸਮਾਂਦਾ ਹੈ। ਨਿਸ਼ਚੇ ਦੇ ਕਾਰਨ ਹੀ ਤੁਸਾਂ 'ਚ ਉਹ ਸਾਰੇ ਕੰਮ ਕਰਗੇ ਜਿਹੜੇ ਕਦੇ ਕਿਸੇ ਨੇ ਨਹੀਂ ਕੀਤੇ। ਨਿਸ਼ਚੇ ਦੇ ਕਾਰਨ ਹੀ ਤੁੰਦਾ ਜੀਵਨ ਅਨੋਖਾ ਨਿਡਰ ਕੰਨੇ ਅਦਭੁਤ ਬਣਗਾ। ਮੈਂ ਦਾਅਵੇ ਕੰਨੇ ਗਲਾਈ ਸਕਨੀ ਹਾਂ ਕਿ ਅੱਜ ਇੱਥੇ ਇਸ ਬਿਲਡਿੰਗ 'ਚ ਹਜ਼ਾਰਾਂ ਬੇਕਾਰ ਆਤਮਕ ਦਾਨ ਕੁਸੇ ਇੰਤਜ਼ਾਰ 'ਚ ਬਏ ਹੋਏ ਹਨ। ਪ੍ਰਭੂ ਨੇ ਤੁਸਾਂ 'ਚੋਂ ਹਰ ਇੱਕ ਕੀ ਮਾਨਤਾ ਦੇ ਆਸਤੇ ਸਿੱਧ ਕੀਤਾ ਹੈ। ਸਾਡਾ ਪ੍ਰਭੂ ਮਾਨ ਹੈ ਕੰਨੇ ਜਿਲੇ ਉਹ ਅਸਾਂ 'ਚ ਰਹਿੰਦਾ ਹੈ ਤਾਂ ਸਾਕੀ ਇਹ ਜਾਣਨਾ ਹੈ ਕਿ ਅਸਾਂ ਵੀ ਮਾਨ ਕੰਮ ਕਰੀ ਸਕਦੇ ਹਨ। ਮੇਰਾ ਉਧਾਰ ਹੋਇਆ ਤਾਂ ਮੈਂ ਸਿਰਫ 9 ਸਾਲਾਂ ਦੀ ਹੀ ਕੰਨੇ ਮੇਰੇ ਘਰੇ 'ਚ ਯਕੀਨਨ ਕਿਸੇ ਵੀ ਤਰੀਕੇ ਦੀ ਆਤਮਕਤਾ ਨਹੀਂ ਹੀ। ਮੈਂ ਸਾਡੇ ਕੁਝ ਰਿਸ਼ਤੇਦਾਰਾਂ ਦੇ ਕੰਨੇ ਚਰਚ 'ਚ ਜੰਦੀ ਜਿਹੜੇ ਬੜੇ ਸ਼ਹਿਰ ਤੋਂ ਬਾਹਰ ਰਹਿੰਦੇ ਹੈ ਤਾਂ ਮੇਰੇ ਪਿਓ ਕੀ ਇਸ ਬਾਰੇ 'ਚ ਖਬਰ ਲੱਗਦੀ ਤਾਂ ਮੈਂ ਕਦੇ ਚਰਚ ਨਹੀਂ ਜਾਈ ਪਾਉਂਦੀ ਕਿ ਉਹਨਾਂ ਕੀ ਮੇਰਾ ਚਰਚ ਜਾਣਾ ਇੱਕਦਮ ਕਬੂਲ ਨਹੀਂ ਹਾਂ। ਪਰ ਹੋਇਆ ਇਹ ਕਿ ਉਹ ਸ਼ਰਾਬ ਪੀਣ ਵਾਸਤੇ ਚੱਲੇ ਗਏ ਕਹਿੰਦੇ ਮਿੱਕੀ ਚਰਚ ਜਾਣ ਦਾ ਮੌਕਾ ਮਿਲਿਆ। ਮੇਰਾ ਉਧਾਰ ਹੋਣਾ ਜ਼ਰੂਰੀ ਹਾਂ, ਇਸ ਦਾ ਗਿਆਨ ਮਿੱਕੀ ਕਿਵੇਂ ਹੋਇਆ ਇਹ ਮੈਂ ਨਹੀਂ ਜਾਣਦੀ। ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਪਾਪਾਂ ਦੀ ਮਾਫੀ ਹੋਣਾ ਜ਼ਰੂਰੀ ਹੈ। ਕੰਨੇ ਇਸ ਵਾਸਤੇ ਮੈਂ ਉਸ ਦਿਨ ਮੈਂ ਇਹ ਗੱਲ ਮੰਨੀ ਕਿ ਚਰਚ ਗਈ ਕਿ ਅੱਜ ਮੈਂ ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਕੀ ਸੌਂਪੀ ਦੇਂਗੀ। ਪਰ ਉਸ ਦਿਨ ਪੈਸਟਰ ਐਲਟਰ ਕਾਲ ਦੇਣ ਤੋਂ ਚੁੱਕੀ ਗਏ। ਕੰਨੇ ਤਾਂ ਮਿੱਕੀ ਇਹ ਫੈਸਲਾ ਕਰਨਾ ਹਾਂ ਕਿ ਜਾਂ ਤਾਂ ਮੈਂ ਹਤਾਸ਼ ਹੋਈ ਕੇ ਘਰ ਚਲੀ ਜਾਵਾਂ ਜਾਂ ਮੈਂ ਉੱਠੀ ਕੇ ਅੱਗੇ ਜਾ ਕੇ ਆਪਣਾ ਜੀਵਨ ਪ੍ਰਭੂ ਦੇ ਹਵਾਲੇ ਕਰਾਂ। ਮਿੱਕੀ ਯਾਦ ਹੈ ਕਿ ਮੈਂ ਆਪਣੀ ਦੋਵਾਂ ਭੈਣਾਂ ਕੇ ਨਾਲ ਲਈ ਗਈ ਹੀ ਕੰਨੇ ਗਲਾਇਆ ਕਿ ਚਲੋ ਅਸਾਂ ਕਿਰਪਾ ਪਾਈਏ। ਮੇਰੀ ਭਰੋਸਾ ਹੈ ਕਿ ਉਹ ਬੁਲਾਵਾ ਮੇਰੀ ਪ੍ਰਭੂ ਤੋਂ ਹਾਂ। ਪਰ ਜਿਸ ਗੱਲ ਦਾ ਜ਼ਿਕਰ ਮੇਰੇ ਕੀ ਤੁਸਾਂ ਤੋਂ ਕਰਨਾ ਹੈ ਉਹ ਹੈ ਕਿ ਜਿਲੇ ਮੈਂ ਸਿਰਫ 9 ਸਾਲਾਂ ਦੀ ਹੀ ਤਾਂ ਮੈਂ ਪ੍ਰਭੂ ਕੀ ਆਪਣਾ ਜੀਵਨ ਸੌਂਪਣੇ ਦੇ ਬਾਰੇ 'ਚ ਕਿਸੇ ਗੱਲ ਤੋਂ ਨਿਰਾਸ਼ ਨਹੀਂ ਹੋਈ ਕਿ ਉਸ 9 ਬਰਸ ਦੀ ਨਾਸਮਝੀ ਦੀ ਉਮਰ 'ਚ ਮੈਂ ਇਹੋ ਜਿਹੇ ਹਾਲਾਤਾਂ 'ਚ ਹੀ ਜੀਆਂ ਦੀ ਜਿੱਥੇ ਮੇਰੇ ਆਪਣੇ ਪਿਓ ਨੇ ਮੇਰਾ ਸ਼ੋਸ਼ਣ ਕੀਤਾ ਹਾਂ ਕੰਨੇ ਤਾਂ ਮੇਰਾ ਦਿਲ ਪੱਕੇ ਇਰਾਦੇ ਨੂੰ ਭਰੀ ਆ। ਮਿਗੀ ਅੱਜ ਵੀ ਉਹ ਚੰਗੀ ਤਰ੍ਹਾਂ ਯਾਦ ਹੈ ਜਿਲੇ ਮੈਂ ਆਪਣੀ ਕਿਸ਼ੋਰ ਅਵਸਥਾ 'ਚ ਰਾਤੀ 'ਚ ਆਪਣੇ ਬਿਸਤਰੇ ਪਰ ਲੇਟੇ ਹੋਏ ਇਹ ਸੋਚਦੀ ਹੀ ਕਿ ਕਿਸੇ ਦਿਨ ਮੈਂ ਜ਼ਰੂਰ ਕੁਝ ਬੜਾ ਕਰਗੀ। ਅੱਜ ਕਈ ਸਾਲਾਂ ਦੇ ਬਾਅਦ ਮੈਂ ਇਹ ਜਾਣਿਆ ਕਿ ਇਹ ਪੱਕੇ ਇਰਾਦੇ ਦਾ ਮੇਰਾ ਉਹ ਅਹਿਸਾਸ ਕਿ ਮੈਂ ਇਹੋ ਜਿਹਾ ਕੁਝ ਕਰ ਸਕਨੀ ਹਾਂ ਜਿਹੜਾ ਖਾਸ ਤੋਂ ਵੀ ਜ਼ਿਆਦਾ ਕੰਨੇ ਅਦਭੁਤ ਹੋਂਗ ਉਹ ਮੇਰਾ ਨਹੀਂ ਹਾਂ, ਉਸ ਦਾ ਮੇਰੇ ਤੋਂ ਕੋਈ ਸੰਬੰਧ ਨਹੀਂ ਹਾਂ। ਉਹ ਪ੍ਰਭੂ ਦੀ ਮਹਾਨ ਰੂਹ ਦੀ ਬਦੌਲਤ ਹਾਂ ਜਿਹੜਾ ਮੇਰੇ 'ਚ ਨਿਵਾਸ ਕਰਨ ਵਾਸਤੇ ਆਇਆ ਹਾਂ। ਕੰਨੇ ਤੁਸਾਂ 'ਚੋਂ ਹਰ ਕਿਸੇ ਕੀ ਇਹ ਮਹਿਸੂਸ ਹੋਣਾ ਚਾਹੀਦਾ ਹੈ ਤੁਸਾਂ ਦੇ ਅੰਦਰ ਮਾਨਤਾ ਦਾ ਬੀਜ ਪ੍ਰਭੂ 'ਚ ਬੋਇਆ ਗਿਆ ਹੈ। ਕੰਨੇ ਤੁੰਦੀ ਮਾਨਤਾ ਸ਼ਾਇਦ ਉਸ ਤਰੀਕੇ ਤੋਂ ਪ੍ਰਗਟ ਨਹੀਂ ਹੋਂਗ ਜੀਆਂ ਹੋਰਾਂ ਦੀ ਹੋਈ ਕਰਦੀ ਹੈ। ਆਪਣਾ ਦਿਲ ਇੰਨਾ ਵੀ ਛੋਟਾ ਨਾ ਕਰੋ ਪਿਆਰੋ, ਬੜੇ ਸੁਪਨੇ ਦਿਖੋ, ਬੜੀ ਸੋਚ ਜਗਾਓ। ਭਰੋਸੇ ਦੀ ਕਮੀ ਦੇ ਕਾਰਨ ਮਸੀਹ 'ਚ ਤੁੰਦੀ ਕਾਬਲੀਅਤ ਅਧੂਰੀ ਰਹੀ ਜਾਂਗ ਕੰਨੇ
जिस वास्ते प्रभु ने तुसां की दुनिया च रखा है वो तुसां ने नहीं कीता तां एक गल पक्की है कि तुस निराश होंग कन्ने अधूरेपन तो तुंदा जीवन भरी जांग। तुसां उस भुखे आदमी की तरह भटक गए जड़ा कुछ खाना तो चाहता है पर कुछ भी खाने के बाद भी भुखा ही रोंदा है। सुखी कन्ने संतुष्ट जीवन पाने का सिर्फ इक्को ही रस्ता है कन्ने वो है साढ़े जीवन च प्रभु की इच्छा पूरी करना। जे तुसां च यकीन नहीं है तो डर तुसां पर हावी होंग कन्ने तुंदा जीवन मुश्किल होंग। भरोसे दे बिना तुसां जीवन की खुशियां खोई देंगे। बिना भरोसे दे लोकां दा जीवन हताशाजनक हुंदा है। उन्हां की लगदा है कि उनकी किस्मत बेरहम है। भरोसे दे बिना तुंदे जीवन पर ज्यादातर और लोकां दा कंट्रोल बनिया रहिंदा है। जे तुसां ने विरोध नहीं किया तो लोग तुंदा नजायज़ फायदा उठाई के तुंदा शोषण करंगे। भरोसे दे बिना असां लोकां की खुश करन वाले बंदे हन। असां अपनी पूरी उम्र लोकां की खुश करन च गवाई दिंदे हन। असां प्रभु की कदी तृप्त नहीं करी पांदे। तुसां प्रभु कन्ने मनुख दोवां की कदी इक्को वारी तृप्त नहीं करी सकदे। जे असां च भरोसा नहीं है तां सुच्ची रूह अफसोस करदी है कि यीशु इस आस्ते नहीं मरे कि साढ़े जीवन च असुरक्षा बनी रहे। जिल्ले सुच्ची रूह की अफसोस हुंदा है तां वो अफसोस साकी भी महसूस हुंदा है। मिगी लगदा है कि जिल्ले साकी बिना कारण दुख हुंदा है तां इसदा कारण यही होंगे कि असां दी सुच्ची रूह की अफसोस होया है कन्ने उसकी दुख पुज्जिया है। असुरक्षा तो घिरे लोकी हमेशा तुलना करते रहिंदे हन। वो हमेशा इहो जे लोकां की तोपदे हन जिहड़े एकदम उहो जे हुंदे हन जिहो जे वो अप्पू होना चाहते हन। कन्ने जे उन्हां की लग्या कि कोई उन्हां तो बेहतर कन्ने महान है तां वो दुखे च डुब्बी जांदे हन। वो जिहड़े कुछ हन उस च खुश नहीं होई पांदे। कन्ने असुरक्षित लोकां दा कदे रूहानी उत्थान नहीं हुंदा कि उन्हां की कुसै तरीके दा सुधार नहीं सुहांदा। जिल्ले कोई आदमी अप्पू दे बारे च अतृप्त हुंदा है तां एकदम नामुमकिन ही हुंदा है ये उनके जीवन च कुसै तरीके दा सुधार लियाया जाए कि उन्हां की ओह नहीं पांदा। इब्रानियों 5 च बाइबल साकी सिखांदी है कि जे असां नहीं जानदे कि मसीह च साड़ी पछाण के है, जे साकी धार्मिकता दी सिक्ख्या दा पूरा पूरा ज्ञान नहीं होंग तां असां कदे परिपक्व नहीं होई पांग। कदे प्रभु तो दोष दिखाया जाता है तां कदे लोकां तो कन्ने ओह इस आस्ते कि अस परिपक्व होइए। पर जे साकी मसीह च अपनी पछाण नहीं होई तां मुश्किल है। आओ असां फिलिपियो 4:13 च दिखिए। एक ग्रंथ दा हिस्सा बड़ा ही अनोखा है। कई बारी इसदा गलत मतलब भी कढ़िया जाता है जिसका तालमेल नहीं हुंदा, पर अज असां इत्थे इसदे सही मतलब तो इसने जाणगे। सारा कुछ करन दे आस्ते मसीह च मैं समर्थी हाँ। कन्ने जे ओ मसीह च नहीं है तां ओह सब बेकार है। जे इसकी छड़िया गया तां तुसां बुरे फस गए। इहो जिहा नहीं है कि सारा कुछ करन दे आस्ते मैं समर्थी हाँ कन्ने मैं जिल्ले चावां जो चावां कदे भी कुत्थे भी करी सकनी हाँ। पर मैं सब कुछ करी सकनी हाँ उस मसीह च जिहड़ा मिकी ताकत दिंदा है। मैं हर गल आस्ते हुण तैयार कन्ने सीधा मसीह च जिहड़ा मेरे अंदर मिकी ताकत दिंदा है। कन्ने मिकी एक काफ़ी खरा लगदा है मसीह पर निर्भर होई के मैं आत्म निर्भर हाँ। जां असां ये गलांगे मसीह दी भरोसे दी काबलियत। पर मेरा यकीन है जे असां ये सीख गए कि मसीह तुंदा यकीन है कन्ने उसदा वादा है कि वो तुंदे की कदी नहीं छड़गा। मैं तो आकी उन्हां गल्लां दिया भरोसा दवाना चाहनी हाँ जड़ियां तुसां की पहले तो पता है पर हुण शायद जिन्ना की तुसी भुल्ली गए। ओ कन्ने ये आन कि तुस अपने जीवन च कुछ भी करी सकदे हो। तुसां की समर्थ देन आले मसीह दे द्वारा तुस अपने जीवन च सब कुछ करी सकने हो। तुस कष्ट कन्ने दुख उठाई सकने हो। सफल होई के भी तुसां खरी मानसिकता कन्ने नम्रता कन्ने रही सकदे हो। देखो असां धन दे मामले च बड़ा कुछ बोलते हैं कन्ने प्रभु तो धन दी लालसा करते हैं। मिकी याद है कि इस बारे च प्रभु ने मेकी गलाया कि वो बोले देखो धन दे मामले च तुसां की 2 परीक्षा पार करनियां होंग। एक धन दे बगैर तुंदा बर्ताव किहो जिहा है कन्ने 2 धन दे होंदे होए किहो जिहा होई जांदा है।
ਧਨ ਦੀ ਕਮੀ 'ਚ ਤੁਸਾਂ ਕੀ ਕਰਦੇ ਹੋ, ਕਨੇ ਧਨ ਦੀ ਅਧਿਕਤਾ 'ਚ ਤੁਸਾਂ ਕੀ ਕਰਦੇ ਹੋ। ਇਹ ਦੋਵੇਂ ਗੱਲਾਂ ਜ਼ਰੂਰੀ ਹਨ। ਮੈਂ ਸਭ ਕੁਝ ਕਰੀ ਸਕਨੀ ਹਾਂ, ਕਨੇ ਸਾਕੀ ਉਸ ਮੰਜ਼ਿਲ ਤੱਕ ਪੁੱਜਣਾ ਹੈ ਕਿ ਜਿੱਲੇ ਪਰੇਸ਼ਾਨੀ ਆਈ ਤਾਂ ਸਭ ਤੋਂ ਪਹਿਲਾਂ ਅਸਾਂ ਕਿ ਇਹ ਨਹੀਂ ਸੋਚਣਾ ਹੈ ਕਿ ਮੈਂ ਇਹ ਨਹੀਂ ਕਰੀ ਸਕਦੀ, ਮੈਂ ਤਾਂ ਇਸ ਤੋਂ ਨਿਪਟੀ ਨਹੀਂ ਸਕਦੀ, ਇਹ ਮੇਰੇ ਬਸੇ 'ਚ ਹੀ ਨਹੀਂ ਹੈ, ਮੈਂ ਨਹੀਂ ਕਰੀ ਸਕਦੀ। ਇਹ ਸਭ ਤੋਂ ਪਹਿਲਾਂ ਸਾਕੀ ਇਹ ਗਲਾਣਾ ਚਾਹੀਦਾ ਹੈ ਕਿ ਪ੍ਰਭੂ ਮੇਰੇ ਨਾਲ ਹਨ ਨੇ, ਮਸੀਹੀ ਜਿਹੜੇ ਮੇਰੀ ਤਾਕਤ ਦਿੰਦੇ ਹਨ ਉਸ ਦੇ ਦੁਆਰਾ ਮੈਂ ਉਹ ਸਭ ਕਰੀ ਸਕਨੀ ਹਾਂ ਜਿਹੜਾ ਮੇਕੀ ਕਰਨਾ ਚਾਹੀਦਾ ਹੈ। ਕਈ ਵਾਰੀ ਅਸਾਂ ਗਾਣਾ ਗਾਉਂਦੇ ਹਨ, ਪਰ ਗਾਣਾ ਗਾਉਂਦੇ ਸਮੇਂ ਅਸਾਂ ਉਸ ਦੇ ਬੋਲਾਂ ਪਰ ਜ਼ਿਆਦਾ ਧਿਆਨ ਨਹੀਂ ਦਿੰਦੇ। ਅੱਜ ਸਵੇਰੇ ਮੈਂ ਇੱਕ ਗਾਣਾ ਸੁਣਿਆ ਜਿਸ ਦੇ ਜ਼ਰੀਏ ਪ੍ਰਭੂ ਨੇ ਮੇਕੀ ਇੱਕ ਅਹਿਮ ਸੱਚਾਈ ਸਿਖਾਈ। ਉਸ ਗਾਣੇ ਦੇ ਬੋਲ ਹੁਣ ਮੇਕੀ ਯਾਦ ਨਹੀਂ ਹਨ, ਪਰ ਉਸਦਾ ਮਤਲਬ ਇਹ ਹੈ ਪਰੇਸ਼ਾਨੀ ਆਉਣ ਤੋਂ ਪਹਿਲਾਂ ਪ੍ਰਭੂ ਦੇ ਹੱਲ ਉਸ ਦਾ ਸਮਾਧਾਨ ਹੁੰਦਾ ਹੈ। ਜਿਨ ਹਾਲਾਤਾਂ 'ਚੋਂ ਹੱਲੇ ਤੁਸਾਂ ਗੁਜ਼ਰਾਦੇ ਹੋ ਉਸ ਤੋਂ ਪ੍ਰਭੂ ਜ਼ਰਾ ਵੀ ਹੈਰਾਨ ਨਹੀਂ ਹਨ। ਤੁਸ ਸ਼ਾਇਦ ਹੈਰਾਨ ਹੋਂਗੇ, ਪਰ ਪ੍ਰਭੂ ਨਹੀਂ, ਉਹਦੇ ਹੱਲ ਤੁੰਦਾ ਹੱਲ ਹੈ। ਕਨੇ ਉਹ ਚਾਹੁੰਦੇ ਹਨ ਕਿ ਤੁਸ ਆਪਣਾ ਸਰ ਉਠਾਈ ਕੇ ਜੀਓ, ਨਾ ਨਿਰਾਸ਼ਾ ਕਨੇ ਨਾ ਹਤਾਸ਼ਾ ਕਨੇ ਆਪਣਾ ਸਰ ਝੁਕਾਈ ਕੇ। ਉਹ ਚਾਹੁੰਦੇ ਹਨ ਕਿ ਤੁਸਾਂ ਇਹ ਜਾਣੋ ਤੁਸਾਂ ਕੀ ਤਾਕਤ ਦੇਣ ਵਾਲੇ ਮਸੀਹ ਦੇ ਦੁਆਰਾ ਤੁਸਾਂ ਸਭ ਕੁਝ ਕਰੀ ਸਕਨੇ ਹੋ। ਇਹ ਨਾ ਸੋਚੋ ਕਿ ਕੀ ਕਰਨਾ ਹੈ, ਇਹ ਨਾ ਸੋਚੋ ਕਿ ਪ੍ਰਭੂ ਕੀ ਕਰਗੇ, ਇਹ ਵੀ ਮਤ ਸੋਚੋ ਕਿ ਪ੍ਰਭੂ ਉਹ ਕਰਗੇ। ਸਾਕੀ ਤਾਂ ਸਿਰਫ ਇਹ ਯਕੀਨ ਰੱਖਣਾ ਹੈ ਕਿ ਪ੍ਰਭੂ ਮੇਰੇ ਨਾਲ ਹਨ। ਮੇਰਾ ਵਿਚਾਰ ਹੈ ਕਿ ਅੱਜ ਇੱਥੇ ਆਈ ਕੇ ਮੈਂ ਤੁਸਾਂ ਤੋਂ ਪੁੱਛਾਂ ਕਿ ਤੁਸਾਂ ਚੋਂ ਕਿੰਨੇ ਮੰਨਦੇ ਹਨ ਕਿ ਪ੍ਰਭੂ ਤੁੰਦੇ ਕੰਨੇ ਹਨ। ਪਰ ਪਤਾ ਨਹੀਂ ਮੈਂ ਕੀ ਆਪਣੀ ਦਿਸ਼ਾ ਹੀ ਬਦਲੀ ਦਿੱਤੀ, ਪਰ ਮੈਂ ਕੀ ਹੱਲੇ ਵੀ ਇਹ ਪੁੱਛਣਾ ਹੈ ਕਿ ਇੱਥੇ ਕਿੰਨੇ ਮੰਨਦੇ ਹਨ ਕਿ ਪ੍ਰਭੂ ਤੁੰਦੇ ਕੰਨੇ ਹਨ। ਤੁਸਾਂ ਚੋਂ ਕਿੰਨੇ ਮੰਨਦੇ ਹਨ ਕਿ ਪ੍ਰਭੂ ਤੁੰਦੇ ਕੰਨੇ ਹਨ। ताकि भरोसा है कि मसीह तुंदे कन्ने आन। हुण दे अगे फिलिपियो 2:5 जी हाँ, मसीह यीशु का सुभाव हा। ध्यान रहे साड़ा प्रमुख विषय है सुभाव। जे जिहा यीशु का स्वभाव हा ओह जिहा तुंदा भी स्वभाव होए। तुसां मसीह च यीशु की ग्रहण करो, नम्रता च ओह तुंदा उदाहरण बने। मैं चाहनी हाँ कि असां इसी फिरी पढ़िए, एक बड़ा ही जरूरी ग्रंथ का हिस्सा है। जिहो जिहा मसीह यीशु का स्वभाव हा ओह जिहा तुंदा भी बने। तुसां मसीह यीशु की ग्रहण करो, नम्रता च ओह तुंदा उदाहरण बने। प्रभु मनुख बनी के दुनिया च आए, कन्ने ओह आपू एक दास बने। उन्होंने आपू की इन्ना नम्र किया कि क्रूस दी मौत सही लई उसकी हंसी च उड़ाया, उस पर थुकिया, कोड़े बरसाए, मारिया, पर फिर भी उसका भरोसा बनिया रहा। तुस आगे जरा रुको, असां तां भरोसे की गल करा दे हन, हुण तुसां नम्रता की गल करा दे हन। देखा इन्हां दोवां की नाल जाना है। इन्हां दा साथ जे टुटी गया तो तुसां च कदी भी भरोसा नहीं आंगा। क्या कि सुच्चा भरोसा गलादा है अपने दम पर मैं कुछ नहीं हाँ, ये आ नम्रता। पर मैं सारा कुछ हाँ मसीही यीशु च। मैं कुछ नहीं करी सकदा मसीह दे बगैर, पर मसीह च मैं वो सारा कुछ करी सकना हाँ जिहड़ा वो चाहते हन मैं करा उनदे वास्ते। ये जग तो कि इहो जे कई पाठ्यक्रम उपलब्ध करांदा है जिस तो तुंदा मनोबल बधे, कन्ने तुस आत्मनिर्भर होई सको। तुसां की जानना होंगे कि प्रभु दे बगैर तुस कुछ नहीं हो। प्रभु ने मूसा की आख्या मैं तेरे नाल रहेंगा, मैं तेरे नाल चलगा, कन्ने मैं तुंदे की आराम दिंगा, कन्ने ए इस गल दा साक्षी होंगे कि मैं तुसां की भेजा है, मैं तेरे नाल रहेंगा। जे प्रभु तुंदे नाल है न तो आकी कुछ जानने की लोड़ नहीं है, कि जड़ा तुसा नहीं जानते हो वो सब कुछ प्रभु जानते हैं। कने प्रभु ने चाहा तो आकी दस गए। जे उन्होंने तुसा की नहीं दसिया तां भी प्रभु वो सब कुछ कर गए जड़ा तुंदे जीवन च जरूरी है। तो आकी ये खरा लगे जां नहीं लगे, वो तौले नहीं करने, पर उन्हां की देर नहीं हुंदी है। हुण मैं चाहनी हाँ कि तुसा की तुंदी कमजोरियां दे बारे च दसां। मेरी कमजोरियां साड़ी कमजोरियां, क्योंकि मैं ये नहीं मनती कि कोई भरोसे च एकदम पक्का होंग। मैं उस भरोसे की गल करा दी हाँ जिसदे बारे च असां गल करा दे हन, वो है प्रभु जिहा भरोसा। अपनी कमजोरियां कने गलत फहमियां का सामना करे बिना तुंदा भरोसा कदे भी पक्का नहीं होई पांग।
कन्ने अग्गे चली के ਉਹ तुंदा धिक्कार करगा। मैं एक औरत दे बारे च बड़ा सारा पढ़िया हा जड़ी 16वीं सदी च रहिंदी ही कन्ने जिहदा नाम हा मैडम गोयान। कन्ने उसदी आखी गल विचों एक है कि मेरी नज़र च सब तो मुलवान गल यह है कि अपने चुनिंदा संतां च भी प्रभु कमजोरी रखदे हन। ਇਹੋ ਜਿਹੀਆਂ ਗੱਲਾਂ ਜਿਨ੍ਹਾਂ ਤੋਂ ਤੁਹਾਡੀ ਪੂਰੀ ਉਮਰ ਨਿਪਟਣਾ ਪਏ, ਪ੍ਰਭੂ ਇਹੋ ਜਿਹਾ ਇਸ ਵਾਸਤੇ ਕਰਦੇ ਹਨ ਕਿ ਸਾਕੀ ਯਾਦ ਰਹੇ ਕਿ ਸਾਕੀ ਉਹਦੀ ਜ਼ਰੂਰਤ ਹੈ। ਹੁਣ ਅਸਾਂ ਸਾਰਿਆਂ 'ਚ ਤਾਕਤ ਹੈ, ਮੇਰੇ ਅੰਦਰ ਵੀ ਤਾਕਤ ਕਨੇ क्षमतावां ਹਨ। ਦੋ ਗੱਲਾਂ ਮੈਂ ਕਿ ਖਰੇ ਤਰੀਕੇ ਨੇ ਆਂਦੀਆਂ ਹਨ, ਮੈਂ ਬੋਲਣੀ ਕਨੇ ਲਿਖਣੀ ਆ ਕਨੇ। ਇਹ ਮੈਂ ਸਿੱਖੀ ਲਿਆ ਕਿ ਮੈਂ ਇਨ ਗੱਲਾਂ ਤੋਂ ਨਿਪਟੀ ਰਿਹਾ। ਜਿਹੜੀ ਗੱਲਾਂ ਹੋਰਾਂ ਕਿ ਖਰੇ ਤਰੀਕੇ ਤੋਂ ਆਉਂਦੀਆਂ ਹਨ ਪਰ ਮਿਕੀ ਨਹੀਂ ਆਉਂਦੀ, ਉਹਨਾਂ ਗੱਲਾਂ ਕੀ ਕਰਨ ਦੀ ਕੋਸ਼ਿਸ਼ ਕਰਨਾ ਮੈਂ ਕਦੇ ਦਾ ਛੱਡੀ ਦਿੱਤਾ ਹੈ। ਆਪਣੀ ਕਮਜ਼ੋਰੀਆਂ ਪਰ ਤੁਸੀਂ ਆਪਣਾ ਸਾਰਾ ਸਮੇਂ ਬਰਬਾਦ ਨਾ ਕਰੋ। ਆਪਣੀ ਕਮਜ਼ੋਰੀਆਂ 'ਚ ਆਪਣਾ ਸਮੇਂ ਨਿਵੇਸ਼ ਕਰਕੇ ਉਹਨਾਂ ਕੀ ਸੰਵਾਰਨੇ ਦੀ ਕੋਸ਼ਿਸ਼ ਕਰਨਾ ਛੱਡੀ ਦਿਓ। ਅੱਜ ਇੱਕ ਗੱਲ ਗੱਟ ਬਦਲੀ ਲਿਓ। ਪ੍ਰਭੂ ਮੂਰਖਾਂ ਕੀ ਚੁਣੀ ਕੇ ਉਹਦਾ ਪ੍ਰਯੋਗ ਕਰਦੇ ਹਨ ਕਨੇ ਉਹ ਇਹੋ ਜਿਹਾ ਇਸ ਵਾਸਤੇ ਕਰਦੇ ਹਨ ਕਿ ਉਹਦੇ ਦੁਆਰਾ ਪ੍ਰਭੂ ਦਾ ਗੁਣਗਾਨ ਹੋਏ। ਅੱਜ ਇਸ ਬਿਲਡਿੰਗ 'ਚ ਇਹੋ ਜਿਹਾ ਕੋਈ ਇੱਕ ਵੀ ਬੰਦਾ ਨਹੀਂ ਹੈ ਜਾਂ ਇਹੋ ਜਿਹਾ ਕੋਈ ਮਨੁੱਖ ਨਹੀਂ ਹੈ ਜਿਹੜਾ ਟੀਵੀ ਉੱਪਰ ਜਾਂ ਕਿਸੇ ਹੋਰ ਤਰੀਕੇ ਤੋਂ ਇਸ ਨੇ ਧਿਆਨ ਤੋਂ ਸੁਣਨ ਤੋਂ ਬਾਅਦ ਪ੍ਰਭੂ ਦੇ ਵਾਸਤੇ ਮਾਨ ਕੰਮ ਨਹੀਂ ਕਰਨਗੇ। ਤੁਸੀਂ ਕਿ ਸਿਰਫ ਆਪਣੇ ਦਿਮਾਗ ਤੋਂ ਇਹ ਗੱਲ ਕੱਢਣੀ ਹੋਊਗੀ ਕਿ ਆਪੂ ਦੀ ਨਜ਼ਰ 'ਚ ਤੁਸੀਂ ਕੀ ਹਨ। ਨਮਰਤਾ ਇੱਕ ਇਹੋ ਜਿਹਾ ਗੁਣ ਹੈ ਜਿਹੜਾ ਆਪਣੇ ਬਾਰੇ 'ਚ ਨਹੀਂ ਸੋਚਦਾ। ਜਿਹੜਾ ਕੰਮ ਤੁਸੀਂ ਸਹੀ ਕਰਦੇ ਹੋ ਉਹਦੇ ਬਾਰੇ 'ਚ ਨਾ ਸੋਚੋ, ਜਿਹੜਾ ਕੰਮ ਤੁਸੀਂ ਗਲਤ ਕਰਦੇ ਹੋ ਉਹਦੇ ਬਾਰੇ 'ਚ ਵੀ ਨਾ ਸੋਚੋ। ਇਹ ਗੱਲ ਜਾਣੀ ਲਿਓ ਕਿ ਜਿਹੜਾ ਕੰਮ ਤੁਸੀਂ ਨੇ ਸਹੀ ਕੀਤਾ ਹੈ ਉਹ ਕਰਨੇ ਵਾਸਤੇ ਪ੍ਰਭੂ ਨੇ ਤੁਹਾਡੀ ਮਦਦ ਦਿੱਤੀ ਹੈ, ਕਹਿੰਦੇ ਜਿਹੜਾ ਗਲਤ ਹੋਇਆ ਉਹਦਾ ਧਿਆਨ ਵੀ ਪ੍ਰਭੂ ਰੱਖਗੇ। ਜਿਲੇ ਪ੍ਰਭੂ ਕੀ ਮੈਂ ਕਨੇ ਤੁਸੀਂ ਮਿਲੇ ਤਾਂ ਵੀ ਉਹ ਸਾਕੀ ਪਛਾਣਦੇ ਹੈ। परिपूर्णता तो सुच्चा भरोसा नहीं आंदा है। दोष बिना जीवन च सुच्चा भरोसा नहीं आंदा है। प्रभु साढ़े कन्ने हन ये जानने तो ही सच्चा भरोसा आंदा है। मैं जाननी हाँ कि तुसां चो कई अपनी गलतियां पर लड़ाई करते हो, तुसां की अपनी कमियां पता हैं। प्रभु की आखो कि वो जिहो जिहा चाहते हैं ओहो जिहा बदलाव वो तुसां च लई आन। तुसां च जिहड़ी जिहड़ी कमी है उस उपर विचार करने के बजाय तुस अपना मन मसीही पर केंद्रित करो। अपनी शक्तियां की तुस बढ़ावा दियो। मेरे च कमजोरियां हैं कने शायद मेरी सब तो वड्डी कमजोरी है धीरज ना होना। कने मेरे जीवन च पूरा आत्म संयम है जिसके दायरे के बाहर मैं बर्ताव नहीं करती कि इसका एहसास मेरे च बनिया रहिंदा है। मेरी इच्छा है कि हमेशा मेरे अंदर रोकने बड़ा आसानी नहीं हुंदा रे। जी कि मैं जोएल का इंटरव्यू देखा हाँ टीवी पर, जिथे उसने गलाया कि उसकी गुस्सा नहीं आंदा। मैं गलाया प्रभु कि वो दूजे ग्रह तो है, उसी गुस्सा क्या नहीं आंदा। जे इहो जिहा है तो मैं चाहनी हाँ कि मिकी भी उस जिन्ना आत्म संयम मिले। मिकी इसकी हर समय बड़ी ज्यादा जरूरत रहेगी। अज सवेरे इत्थे दुनिया के इस बड़े चर्च आने दे वास्ते मैं तैयार होआ दी ही क्योंकि मैं दुनिया के हज़ारा लोगों की स्नेहा दे सकां। कन्ने अज सवेरे मैं उठी 5:30 बजे का मिकी वेकअप कॉल मिलिया। मैं उन्हें की दस्या हाँ कि मिकी 5:45 पर काफ़ी चाहिए है। मिकी फ्रेंच प्रेस काफ़ी चाहिए ही, मिकी ब्रूड काफ़ी नहीं चाहिए ही बल्कि फ्रेंच प्रेस काफ़ी चाहिए ही। जी मैम मिल जांग, सही है। मैं अपना बाइबल कढ़िया तैयार होने लगी। मैं 5:30 पर उठी ही, 5:46 पर काफ़ी नहीं आई, 5:47 पर भी काफ़ी नहीं आई। मैं सोचा मैं 5:45 पर काफ़ी लैने से गलाया हाँ, 5:48 हुई गए हैं। मैं फ़ोन करके बार बार पूछा दी ही कि मेरी काफ़ी कितने है। एक गल आखा ये इहो जिहा कुछ करना बेवकूफ़ी पर है। मैं जाननी ही कि इहो जिहा कुछ करना मिकी शोभा नहीं दिंदा, पर इसका रूहानियत तो कोई रिश्ता नहीं हा। मिकी सिर्फ मेरी काफ़ी चाहिए ही। कने नींद तो जागदी ही मिली गई। काफ़ी पींदी आदत है। पास्टर टॉमी बानर दा गलाना मिकी पसंद है। शुक्र है स्टारबक्स दा जिहड़ी अभिषेक तो पहला काम करदी है। कन्ने 5:48 होने दे अद्धे मिनट बाद बैल बजी कने मेरी काफ़ी आई। बेशक वो एक गलत काफ़ी ही, पर
ਇਸੀ ਜ਼ਿੰਦਗੀ ਆਖਦੇ ਹਨ, ਪਰ ਸੱਚ ਆਖਾਂ ਜਿਹੜੀ ਕਾਫੀ ਉਹ ਮੇਰੇ ਵਾਸਤੇ ਲਿਆਏ ਹੈ ਉਹ ਫ੍ਰੈਂਚ ਪ੍ਰੈਸ ਤੋਂ ਵੀ ਵਧੀਆ ਕੰਨੇ। ਮੈਂ ਸੋਚਨੀ ਹਾਂ ਕਿ ਪ੍ਰਭੂ ਜਾਣਦੇ ਹਨ ਕਿ ਮੇਰੇ ਵਾਸਤੇ ਸਹੀ ਕੀ ਹੋਊਗਾ। ਫਿਰ ਵੀ ਮੇਰਾ ਮੁੱਦਾ ਇਹ ਹੈ ਕਿ ਹੁਣ ਮੈਂ ਇੱਥੇ ਖਲੋਈ ਕੇ ਜਿੱਥੇ ਸਾਰੇ ਲੋਕ ਮੇਰੇ ਵਾਸਤੇ ਤਾਲੀਆਂ ਵਜਾਇਆ ਕਰਦੇ ਹਨ, ਰਾ 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 ਰਾ, ਜਿੱਥੇ ਅੱਜ ਦਾ ਆਕਰਸ਼ਣ ਮੈਂ ਹਾਂ, ਪਰ ਅੱਜ ਸਵੇਰੇ ਮੇਰਾ ਸਰੀਰ ਬਿਮਾਰ ਹੋਏ ਦਾ ਹਾਂ ਕੀ ਹੈ ਕਿ ਮੇਰੀ ਕਾਫੀ 2 ਮਿੰਟ ਲੇਟ ਆਈ ਹੀ। ਪਰ ਜਾਣਦੇ ਹੋ ਇੱਕ ਹੋਰ ਗੱਲ ਪਰ ਮੈਂ ਜ਼ੋਰ ਨਹੀਂ ਦਿੱਤਾ। ਸੱਚ ਆਖਾ ਜਾਏ ਤਾਂ ਮੇਰੀ ਇਸ ਬੇਵਕੂਫੀ ਪਰ ਪ੍ਰਭੂ ਬੜੇ ਹੱਸੇ ਹੋंगे। ਉਹਨਾਂ ਨੇ ਗਲਾਇਆ ਹੋंगे ਕਿ ਸੁਣ ਉਹ ਜॉयस, ਤੂੰ ਵੀ ਅਜੀਬ ਹੈ। ਕਾਫੀ ਆਂਚ 2 ਮਿੰਟਾਂ ਦੀ ਦੇਰੀ ਹੋਈ ਕਨੇ ਤੂੰ ਬੇਚੈਨ ਹੋਈ ਗਈ। ਪਰ ਮੈਂ ਕੀ ਇੱਕ ਗੱਲ ਆਖਣੀ ਹੈ, ਜੇ ਮੈਂ ਉੱਥੇ ਹੱਥ ਪਰ ਹੱਥ ਧਰੀ ਕੇ ਗਲਾਂਦੀ ਕਿ ਮੇਰੇ ਪ੍ਰਭੂ ਮੈਂ ਬੜੀ ਬੁਰੀ ਹਾਂ। ਓ ਪ੍ਰਭੂ ਜੀ 35 ਸਾਲ ਤੁੰਦੇ ਵਚਨ ਦੀ ਪ੍ਰੈਕਟਿਸ ਕਰਨ ਦੇ ਬਾਅਦ ਵੀ ਮੈਂ ਇੰਨੀ ਬੇਚੈਨ ਹਾਂ, ਮੈਂ ਬੜੀ ਬੁਰੀ ਹਾਂ। ਮੇਰਾ ਕੋਈ ਹੱਕ ਨਹੀਂ ਬਣਦਾ ਕਿ ਮੈਂ ਲੋਕਾਂ ਕੀ ਤੁਸਾਂ ਦਾ ਬਚਨ ਸਿਖਾਵਾਂ। ਮੈਂ ਇੱਕ ਭਿਆਨਕ ਮਨੁੱਖ ਹਾਂ। ਮੇਰੇ ਜੀਵਨ 'ਚ ਇਹੋ ਜਿਹਾ ਇੱਕ ਸਮੇਂ ਹਾਂ ਜਿਲੇ ਮੈਂ ਇਸ ਤਰੀਕੇ ਤੋਂ ਆਪੂ ਕੀ ਕੋਸਦੀ ਰਹਿੰਦੀ ਹੈ। ਜੇ ਪ੍ਰਭੂ ਤੁਹਾਕੀ ਨਹੀਂ ਸਿਖਾਉਂਦੇ ਕਿ ਤੁਸਾਂ ਕੌਣ ਹੋ, ਕਨੇ ਉਹ ਤੁੰਦੀ ਕਮਜ਼ੋਰੀਆਂ ਕੇ ਜਾਣਦੇ ਹਨ ਤਾਂ ਉਹ ਤੁੰਦਾ ਉਪਯੋਗ ਨਹੀਂ ਕਰੀ ਸਕਦੇ। ਮੇਰੇ ਗਲਾਨੇ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਆਗਾ ਦੇਖੋ ਮੈਂ ਇੱਕ ਵਿਆਹਤਾ ਆਦਮੀ ਹਾਂ ਪਰ ਦੂਜੀ ਜਨਾਨੀਆਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ। ਕਨੇ ਉਮੀਦ ਹੈ ਕਿ ਪ੍ਰਭੂ ਮੇਰੀ ਕਮਜ਼ੋਰੀ ਕੀ ਸਮਝ ਗਏ, ਪਰ ਮੈਂ ਇਹੋ ਜਿਹੀ ਕੁਝ ਕਮਜ਼ੋਰੀ ਦੀ ਗੱਲ ਨਹੀਂ ਕਰੇ ਕਰਦੀ ਹਾਂ। सही होंगे तुसा मदद लियो, सही होंगे तुसा मशवरा लियो। शैतान की बननी चाहिए भलाई है। खरा होंगे कि उस गल पर जय मिलने तक तुसा वचन च रहो। पर मेरा प्रमुख मुद्दा यह है कि असा सारियां च कमजोरियां हुंदियां है ना। जियां कि मेरा मुंह मेरा सब तो वड्डा दान है, पर उम्र भर मेरा ये मुंह मेरी सब तो वड्डी समस्या ही रहा है। पतरस दा मुंह उसदी बड़ी समस्या हा, वरना कुण पूरे होश च यीशु प्रभु की फटकारदा। पतरक ने यह कीता ਤਾਂ ਵੀ ਪ੍ਰਭੂ ਨੇ ਉਸ ਦਾ ਉਪਯੋਗ ਕੀਤਾ। ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਬਗੈਰ ਕੁਝ ਕਰੇ ਰੋਜ਼ ਸਵੇਰੇ ਆਪਣੇ ਅੰਦਰ ਝਾਂਕੀ ਕੇ ਆਪਣੇ ਹਰ ਇੱਕ ਦੋਸ਼ ਦਾ ਹਿਸਾਬ ਰੱਖਣਾ ਕਰਨੇ, ਪੂਰੇ ਦਿਨ ਸਿਰਫ ਉਸ ਪਰ ਸੋਚਣਾ ਬੰਦ ਨਹੀਂ ਕਰਗੇ ਕਰਨੇ, ਸਿਰਫ ਆਪੂ ਕੀ ਕੋਸਦੇ ਰਹਿਣਗੇ ਤਾਂ ਤੁਸਾਂ 'ਚ ਭਰੋਸਾ ਕਦੇ ਨਹੀਂ ਆਂਗਾ ਕਿ ਤੁਸਾਂ 'ਚ ਦੋਸ਼ ਨਹੀਂ ਹੈ। ਇਹ ਜਾਣੀ ਲਿਓ ਕਿ ਤੁੰਦਾ ਯਕੀਨ ਮਸੀਹ 'ਚ ਹੈ। ਕਨੇ ਤੁਸਾਂ ਨੇ ਚਾਹ ਤਾਂ ਉਹ ਤੁੰਦੀ ਕਮਜ਼ੋਰੀਆਂ ਦੇ ਜ਼ਰੀਏ ਕੰਮ ਕਰਗੇ। ਪ੍ਰਭੂ ਦੀ ਤਾਕਤ ਤੁੰਦੀ ਕਮਜ਼ੋਰੀਆਂ 'ਚ ਸਿੱਧ ਹੁੰਦੀ ਹੈ। मैं खुश हाँ कि हुण मेरे उपर सिद्ध होने का कोई प्रेशर नहीं है। कन्ने जिल्ले तुसां इस मंजिल तक पुजदे हो जिथे सिद्ध होंदा तुसां पर कोई प्रेशर नहीं हुंदा, तां इसदा क्या फायदा हुंदा है जानदे हो। सिद्ध होने दे आस्ते तुसां होरां पर जोर नहीं दिंदे, कन्ने फिरी तुसां आनंद उठाई सकदे हो बड़े बड़े रिश्तियां दा। खैर मैं एक बारी फिर इस मुद्दे पर प्रकाश पाना चाहनी हाँ। जो असां अपनी ताकत कन्ने प्रभु तो दिती हुई काबलियत तो प्रभावित नहीं हुंदे, तां साकी अपनी कमजोरी कन्ने अक्षमतावां तो निराश नहीं होना चाहिए। इस बारे च सोचो तुसां। ये बड़ा जरूरी है कि असां प्रभु दे कन्ने अपने रिश्ते च सही बर्ताव रखिए, कन्ने साड़ा बर्ताव सही सोच पर निर्भर है। तां ये सारी जानकारी लिखी लियो, कन्ने असां तो फौरन संपर्क करो। स्वभाव समायोजन लान च देर ना करो। ਤੁਹਾਕੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਸ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ, ਸੋ ਕਿ ਆਪਣੇ ਦੋਸਤਾਂ ਕੰਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਹਾਂ, ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕੰਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਜੇ। ਕਿਰਪਾ ਕਰਕੇ ਅੱਜ ਹੀ jmmindia.org पर साखी संपर्क करें। प्रार्थना के निवेदन वास्ते, जायज़ दी सभाओं का टाइम टेबल देखने वास्ते, कन्ने भागीदार बनने वास्ते जो अस सारी दुनिया 'ਚ मसीह का प्यार वंडते हैं। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।